ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਹਤ ਸੰਭਾਲ ਵੀਰਵਾਰ ਦਾ। ਅੱਜ ਇਹ ਜਿਹੜਾ ਪ੍ਰੋਗਰਾਮ ਆ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ, ਜਿਸ ਵਿੱਚ ਆਪਣੇ ਨਾਲ ਜੁੜਦੇ ਨੇ ਜਗਵੀਰ ਸਿੰਘ ਜੀ, ਜੋ ਕਿ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਉਹ ਦੱਸਦੇ ਨੇ। ਦੱਸ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਹੋਮ ਰੈਮਡੀਜ਼ ਘਰੇਲੂ ਨੁਸਖੇ ਹੀ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕੀਤੇ ਜਾਂਦੇ ਆ। ਆਓ ਬਗੈਰ ਕਿਸੇ ਦੇਰੀ ਤੋਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਸਾਰੇ ਪੁੱਛਦੇ ਸੀਗੇ ਭੁੱਖ ਨਹੀਂ ਲੱਗਦੀ ਹੈਗੀ। ਭੁੱਖ ਲੱਗਣੇ ਵਾਸਤੇ ਤਾਂ ਜੀ ਆਪਣੇ ਸਾਰੀ ਪਾਚਨ ਸ਼ਕਤੀ ਥੋੜੀ ਢਿੱਲੀ ਹੈਗੀ ਕੰਮ। ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਖੀਰਾ, ਮੂਲੀ, ਟਮਾਟਰ, ਜਿਸ ਤਰ੍ਹਾਂ ਸਲਾਦ ਜਿਹਾ ਬਣਾ ਕੇ ਤੇ ਉੱਪਰ ਨਿੰਬੂ ਨੂੰ ਚੁੜ ਕੇ ਕਾਲੀ ਮਿਰਚ ਤੇ ਕਾਲਾ ਲੂਣ ਪਾ ਕੇ ਇਹ ਤੁਸੀਂ ਖਾਣਾ ਹੈਗਾ ਜੀ। ਇਹ ਆਪਣੇ ਇਹਦੇ ਨਾਲ ਹੋ ਜਾਊਗਾ। ਫਿਰ ਧਨੀਆ, ਪੁਦੀਨਾ, ਅਨਾਰ ਦਾਣਾ, ਸੇਂਦਾ ਨੂਣ, ਕਾਲਾ ਨੂਣ, ਨਿੰਬੂ ਨੂੰ ਜੁੜ ਕੇ ਇਹਦੀ ਚਟਨੀ ਬਣਾ ਕੇ ਖਾ ਲਿਆ ਕਰੋ। ਇਹ ਵੀ ਹਾਜ਼ਮੇ ਨੂੰ ਐਨ ਠੀਕ ਕਰ ਦੇਗੀ, ਭੁੱਖ ਲੱਗਣ ਲੱਗ ਜੂਗੀ। ਨਹੀਂ ਤਾਂ ਆਪਣੇ ਨਿੰਬੂ ਦੀ ਸਕੰਜਵੀਆਂ ਬਣਾ ਕੇ ਪੀ ਲਿਆ ਕਰੋ ਤੇ ਥੋੜੀ ਜਿਹੀ ਵਿੱਚੋਂ ਆਪਣੇ ਲੌਂਗ, ਇੱਕ ਚੁਟਕੀ ਥੋੜੀ ਜਿਹੀ ਕਾਲੀ ਮਿਰਚ ਤੇ ਲੌਂਗ ਇਹ ਪਾ ਕੇ ਪੀ ਲਿਆ ਕਰੋ, ਸਕੰਜਵੀ ਜੀ ਬਣਾ ਕੇ। ਇਹ ਵੀ ਠੀਕ ਰਹੂਗਾ। ਨਹੀਂ ਤਾਂ ਅਦਰਕ ਦਾ ਅਚਾਰ ਪਾ ਲਓ, ਸੇਂਦਾ ਨੂਣ ਪਾ ਕੇ ਤੇ ਨਿੰਬੂ ਨੂੰ ਜੋੜ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਅਨਾਰ ਦਾ ਛੋਟਾ ਗਲਾਸ ਲੈ ਲਓ, ਭਾਵੇਂ ਅਨਾਰ ਦੇ ਜੂਸ ਦਾ, ਉਹਦੇ ਵਿੱਚੋਂ ਇੱਕ ਚਮਚਾ ਸ਼ਹਿਦ ਦਾ ਘੋਲਣਾ ਤੇ ਵਿੱਚੋਂ ਕਾਲਾ ਨੂਣ ਇਹ ਪਾ ਕੇ ਤੁਸੀਂ ਖਾ ਲਓ। ਇਹਦੇ ਨਾਲ ਭੁੱਖ ਤਾਰੀ ਵੱਧ ਜੂਗੀ ਹੈਗੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਸੰਤਰੇ ਦਾ ਰਸ, ਕਾਲੀ ਮਿਰਚ, ਸੇਂਦਾ ਨੂਣ ਪਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੋ ਸਵੇਰ ਨੂੰ ਉੱਠ ਕੇ। ਇਹਦੇ ਭੁੱਖ ਲੱਗ ਜੂਗੀ। ਜਦ ਦਹੀਂ ਜੇ ਦਹੀਂ ਯੂਜ਼ ਕਰਦੇ ਹੈਗੇ ਤੁਸੀਂ ਜਾਂ ਲੱਸੀ, ਤਾਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਸੇਂਦਾ ਨੂਣ, ਰਾਈ, ਜੀਰਾ, ਭੁੰਨੀ ਵੀ ਥੋੜ੍ਹੀ ਜਿਹੀ ਹਿੰਗ ਇਹ ਤੁਸੀਂ ਆਪਣੇ ਚੂਰਨ ਜਿਹਾ ਬਣਾ ਕੇ ਰੱਖ ਲਓ। ਦਹੀਂ ਮਾ ਪਾ ਕੇ ਆਪਣੇ ਅੱਧਾ ਕੁ ਚਮਚਾ ਇਹ ਤੁਸੀਂ ਖਾ ਲਿਆ ਕਰੋ। ਰਾਈ ਦਾ, ਜੀਰੇ ਦਾ, ਸੁੰਢ ਦਾ ਤੇ ਹਿੰਗ ਤੋਂ ਪਹਿਲਾਂ ਤਾੜ ਲੈਣਾ। ਜਿਸ ਤਰ੍ਹਾਂ ਆਪਾਂ ਸਾਗ ਨੂੰ ਤੜਕਾ ਲਗਾਉਂਦੇ, ਜਿਹੜੀ ਉਹਨੇ ਬਚੀ ਵੀ ਹਿੰਗ ਹੁੰਦੀ ਡਲੀ ਉਹ ਭੋਰ ਕੇ ਪਾਣੀ ਹੈਗੀ ਵਿੱਚ, ਕੱਚੀ ਹਿੰਗ ਨਹੀਂ ਪਾਣੀ। ਜਿਸ ਤਰ੍ਹਾਂ ਘੀਮਾ ਭੁੰਨ ਕੇ ਹਿੰਗ ਨੂੰ ਪਾਉਣਾ ਹੈਗਾ। ਇਹ ਧਿਆਨ ਰੱਖਿਓ ਥੋੜ੍ਹਾ ਜਿਹਾ, ਇਹਦੇ ਨਾਲ ਹੋ ਜਾਊਗਾ ਕੰਮ ਠੀਕ। ਜਿਹੜੇ ਕਹਿੰਦੇ ਸੀ ਗਰਦਨ ਦੁਖਦੀ ਹੈਗੀ, ਉਹਦੇ ਵਿੱਚ ਤੁਸੀਂ ਲੈ ਸਕਦੇ ਆ ਖਸਖਸ ਤੇ ਮਿਸ਼ਰੀ। ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਸਵੇਰ ਨੂੰ ਵੀ ਲੈ ਸਕਦੇ, ਜੇ ਜ਼ਿਆਦਾ ਦੁਖਦੇ ਇੱਕ ਚਮਚਾ ਸ਼ਾਮ ਨੂੰ, 2 ਟਾਈਮ ਲੈ ਲਿਆ ਕਰੋ ਤੁਸੀਂ। ਤੇ ਨਹੀਂ ਤਾਂ ਰਾਈ ਦਾ ਤੇਲ ਲੈਣਾ ਹੈਗਾ, ਉਨਾ ਹੀ ਤੁਸੀਂ ਬਰਾਬਰ ਦਾ ਹੀ ਸਰੋਂ ਦਾ ਤੇਲ ਲੈਣਾ ਹੈਗਾ। ਇਹ ਦੋਵਾਂ ਨੂੰ ਮਿਕਸ ਕਰਕੇ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਅਰਿੰਡੀ ਦੇ ਬੀਜ ਜਿਹੜੇ ਹੁੰਦੇ ਉਹ ਆਪਣੇ ਦੁੱਧ ਨਾਲ ਤੁਸੀਂ ਉਹ ਲੈ ਸਕਦੇ ਹੈਗੇ ਜੀ। ਹਾਂ। ਜਾਂ ਫਿਰ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਲਸਣ ਤਾੜ ਕੇ ਥੋੜ੍ਹੀ ਜਵੈਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਬਦਾਮ ਰੋਗਨ ਦੀ ਮਾਲਿਸ਼ ਕਰ ਸਕਦੇ ਹੈਗੇ। ਸਰੋਂ ਦੇ ਤੇਲ ਮਾ ਮੁਸ਼ਕਪੂਰ ਪਾ ਕੇ ਉਹ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਅਸਗੰਧ ਤੇ ਸੁੰਡ ਇਹ ਬਰਾਬਰ ਲੈ ਕੇ ਇੱਕ ਚਮਚਾ ਤੁਸੀਂ ਸਵੇਰ ਨੂੰ ਤੇ ਇੱਕ ਚਮਚਾ ਸ਼ਾਮ ਨੂੰ ਇਹ ਲੈ ਲਓ। ਜਾਂ ਫਿਰ ਨਹੀਂ ਤਾਂ ਜੇ ਮੇਥੀ ਹੁੰਦੀ ਹੈ, ਉਹਨਾਂ ਨੂੰ ਪਾਣੀ ਨਾਲ ਭਿਓ ਦੇਣਾ ਤੇ ਉਹਨਾਂ ਨੂੰ ਗ੍ਰਾਇੰਡ ਕਰਕੇ ਉਹਨਾਂ ਦਾ ਪੇਸਟ ਜਿਹਾ ਬਣਾ ਲੈਣਾ। ਉਹ ਪੇਸਟ ਜਿਹਾ ਬਣਾ ਕੇ ਜਿੱਥੇ ਸਾਰੇ ਦਰਦ ਹੁੰਦਾ ਉੱਥੇ ਰੱਖ ਕੇ ਉੱਪਰ ਪੱਟੀ ਬੰਨ ਲਓ ਤੁਸੀਂ। ਇਹਦੇ ਨਾਲ ਵੀ ਸਾਰੇ ਦਰਦ ਨੂੰ ਆਰਾਮ ਆ ਜਾਊਗਾ। ਜਾਂ ਫਿਰ ਜਿਹੜਾ ਜੈਫਲ ਹੁੰਦਾ, ਉਹ ਜੈਫਲ ਨੂੰ ਪਾਣੀ ਮਾ ਥੋੜ੍ਹਾ ਜਿਹਾ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਇਹ ਗਰਦਨ ਤੇ ਉੱਤੇ ਮਾਲਿਸ਼ ਜੀ ਕਰ ਲਓ, ਲੇਪ ਜਿਹਾ ਕਰ ਲਓ। ਇਹ ਤੁਹਾਡਾ ਠੀਕ ਹੋ ਜਾਊਗਾ। ਇਹਦੇ ਨਾਲ ਗਰਦਨ ਦਾ ਦਰਦ। ਜਿਹੜੇ ਕਹਿੰਦੇ ਸੀ ਗਲਾ ਜਿਹਾ ਸੁੱਕਦਾ ਹੈਗਾ, ਮੂੰਹ ਸੁੱਕਦਾ ਹੈਗਾ, ਕਹਿਣੇ ਦਾ ਮਤਲਬ ਉਹ ਪਲੰਬ ਖਾ ਸਕਦੇ ਹੈਗੇ ਰੋਜ਼। 1-2 ਛੋਟੀ ਇਲਾਇਚੀਆਂ ਮੂੰਹ ਪਾ ਕੇ ਚੂਸੀ ਚੱਲੋ, ਉਹ ਠੀਕ ਕਰ ਦਿੰਦੀ। ਨਹੀਂ ਤਾਂ ਗਲੀਸਰੀਨ ਦਾ 1 ਚਮਚਾ ਮੂੰਹ ਭਰ ਕੇ, ਗਲੀਸਰੀਨ ਦਾ 1 ਚਮਚਾ ਮੂੰਹ ਪਾ ਕੇ 2 ਮਿੰਟ ਆਲੇ ਦੁਆਲੇ ਘੁਮਾ ਲਓ, ਉਹ ਠੀਕ ਕਰ ਦੂਗਾ ਸਾਰਾ। ਪੱਕੀ ਗਰੰਟੀ ਵਾਲਾ ਕੰਮ ਹੈ। ਨਹੀਂ ਤਾਂ ਪਾਣੀ ਦੇ ਵਿੱਚ ਮੈਂ ਗਲੀਸਰੀਨ ਦਾ ਚਮਚਾ ਪਾ ਕੇ ਅੱਧੇ ਗਲਾਸ ਕੋਸੇ ਜਿਹੇ ਪਾਣੀ ਉਹਦੇ ਗਰਾਰੇ ਜੇ ਕਰ ਲਓ। ਜੇ ਥਾਰਾ ਅੰਦਰ ਗਲ ਜ਼ਿਆਦਾ ਸੁੱਕਦਾ ਹੈਗਾ ਤਾਂ ਉਹਦੇ ਨਾਲ। ਨਹੀਂ ਤਾਂ ਕੇਵ ਟਿਪ ਨਾਲ, ਜਿਹੜਾ ਲੰਬਾ 6 ਇੰਚ ਦਾ ਕੇਵ ਟਿਪ ਹੁੰਦਾ ਉਹ ਭਰ ਕੇ ਡੱਕਾ ਜਿਹਾ ਵਿੱਚੋਂ ਤੁਸੀਂ ਆਪਣੇ ਗਲ ਦੇ ਜਿੱਥੇ ਸਾਨੂੰ ਖੁਸ਼ਕੀ ਜਿਹੀ ਫੀਲ ਹੁੰਦੀ ਹੈਗੀ ਉੱਥੇ ਮੰਨ ਲਓ ਤੁਸੀਂ ਮੂੰਹ ਦੇ ਆਲੇ ਸਾਰੇ ਚਾਰੇ ਪਾਸੇ ਅੰਦਰ ਗਲ ਦੇ ਅੰਦਰ ਤੱਕ ਉਹਦੇ ਨਾਲ ਫਿਰ ਆਪਣਾ ਠੀਕ ਹੋ ਜੂਗਾ। ਜਿਹੜੇ ਕਹਿੰਦੇ ਤੇ ਗੁਟਲੀਆਂ ਜਾਂ ਪਈਆਂ ਹੋਈਆਂ ਸਰੀਰ ਦੇ ਵਿੱਚ ਉਹਦਾ ਪੋਖਰ ਮੂਲ ਹੁੰਦਾ ਜੀ, ਇੱਕ ਪੋਖਰ ਮੂਲ, ਉਹਨੂੰ ਪੀ ਕੇ ਵੈਸਲੀਨ ਦੇ ਵਿੱਚੋਂ ਮਿਕਸ ਕਰਕੇ ਮੱਲਮ ਜੀ ਬਣਾ ਲਓ। ਅੰਦਾਜ਼ੇ ਨਾਲ ਕਰ ਲਈ, ਇਹਦਾ ਕੋਈ ਹਿਸਾਬ ਕਿਤਾਬ ਤਾਂ ਹੈ ਨਹੀਂ। ਦੇਖ ਕੇ ਉਹ ਤੁਸੀਂ ਆਪਣੇ ਮੰਨ ਲਓ ਉਹਨਾਂ ਗਿਲਟੀਆਂ ਜਿਹਦੇ ਉੱਤੇ ਉਹ ਵੀ ਆਪਣੇ ਘਟਾ ਦਿੰਦੇ ਆ ਜੀ ਗਿਲਟੀਆਂ ਨੂੰ।
ਜਿਹੜੇ ਕਹਿੰਦੇ ਸੁੱਕੀ ਖੰਘ ਜੀ ਆਉਂਦੀ ਹੈਗੀ, ਉਹ ਅਦਰਕ ਦਾ ਰਸ ਜਿੰਨਾ ਲੈਣਾ ਹੈਗਾ ਤੁਸੀਂ ਇੱਕ ਸ਼ੀਸ਼ੀਆਂ ਬਣਾ ਕੇ ਰੱਖ ਲਓ, ਭਾਵੇਂ ਇੱਕ ਥੋੜ੍ਹਾ ਜਿਹਾ, ਉਸ 'ਤੇ ਦੁੱਗਣਾ ਸ਼ਹਿਦ ਪਾਉਣਾ ਹੈਗਾ। ਹੈ ਸ਼ਹਿਦ ਭਾਰੀ ਹੁੰਦਾ ਹੈਗਾ, ਤਾਂ ਜੇ 3-4 ਚਮਚੇ ਤੁਸੀਂ ਅਦਰਕ ਦਾ ਰਸ ਲਿਆ, 1 ਚਮਚਾ ਸ਼ਹਿਦ ਦਾ ਪਾ ਲਓ। ਇਹ ਤੁਸੀਂ ਉਂਗਲੀਆਂ ਨਾਲ ਹੌਲੀ ਹੌਲੀ ਚੱਟ ਲਿਆ ਕਰੋ। ਇਹਦੇ ਨਾਲ ਜਿਹੜਾ ਹੁੰਦਾ ਸਵੇਰ ਸਾਂਝ 2-3 ਟਾਈਮ ਚੱਟ ਲਈ ਗਈ ਉਂਗਲੀ ਪਾ ਕੇ ਮੂੰਹਾਂ, ਇਹਦੇ ਨਾਲ ਜੂਗਾ। ਜਾਂ ਫਿਰ ਉਹਨੇ ਬੜੀ ਇਲਾਇਚੀ ਜਿਹੜੀ ਹੁੰਦੀ ਹੈ, ਉਹ ਤੁਸੀਂ ਚਾਹੇ ਤਾਂ ਮੂੰਹਾਂ ਪਾ ਕੇ ਚੂਸੀ ਚਲੋ, ਨਹੀਂ ਤਾਂ ਉਹਨੇ ਉਹਦਾ ਪਾਊਡਰ ਜਿਹਾ ਬਣਾ ਕੇ 1 ਚੁਟਕੀ ਸਵੇਰ ਨੂੰ, 1 ਚੁਟਕੀ ਸ਼ਾਮ ਨੂੰ, ਦੁਪਹਿਰ ਨੂੰ 3 ਵਾਰੀ ਐਂ ਕਰਕੇ ਇਹ ਤੁਸੀਂ ਲੈ ਲਿਆ ਕਰੋ। ਜਾਂ ਫਿਰ ਤੁਸੀਂ ਉਹਨੇ ਜਿਹੜਾ 7 ਇਸਬਗੋਲ ਹੁੰਦਾ, ਉਹ ਤੁਸੀਂ ਉਹਨੇ ਮੂੰਹਾਂ ਚਮਚਾ ਪਾ ਕੇ ਐਂ ਹੌਲੀ ਹੌਲੀ ਉਹਨੂੰ ਚੂਸੀ ਚੱਲੋ, ਉਹ ਵੀ ਉਹਨੇ ਸੁੱਕੀ ਖੰਘ ਨੂੰ ਹਟਾਉਂਦਾ। ਨਹੀਂ ਤਾਂ 50 ਗ੍ਰਾਮ ਤੁਸੀਂ ਸ਼ੱਕਰ ਲੈਣੀ ਹੈਗੀ, 50 ਗ੍ਰਾਮ ਲੈਣਾ ਹੈਗਾ ਉਹਨੇ ਕਿੱਕਰ ਦਾ ਗੋਂਦ, ਉਹਨੂੰ ਗੋਂਦ ਨੂੰ ਭੁੰਨ ਕੇ ਘੀ ਦੇ ਵਿੱਚ ਪਾਊਡਰ ਜਿਹਾ ਬਣਾ ਦੇਣਾ, ਸ਼ੱਕਰ ਤੇ ਉਹ ਫਿਰ ਮਿਕਸ ਕਰ ਲੈਣਾ ਹੈਗਾ। ਜਾਂ ਫਿਰ ਉਹਦੀਆਂ ਫਿਰ ਚਾਹੇ ਤਾਂ ਗੋਲੀਆਂ ਜਿਹੀਆਂ ਵੱਟ ਲਓ, ਨਹੀਂ ਤਾਂ ਆਪਣੇ ਚਮਚਾ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ, ਜਿਸ ਤਰ੍ਹਾਂ ਸਾਰਾ ਸੂਟ ਲੱਗਦਾ ਕਰ ਲਈਏ। ਜਿਹੜੇ ਕਹਿੰਦੇ ਤੇ ਆਪਣੇ ਸਰੀਰ ਵਿੱਚ ਸੋਜਾ ਜਿਹਾ ਰਹਿੰਦਾ ਹੈਗਾ, ਕਿਸੇ ਦੇ ਜਿਹੜਾ ਕਹਿੰਦੇ ਵੀ ਸੋਜਾ ਰਹਿੰਦਾ ਹੈਗਾ, ਉਹ ਆਪਣੇ ਤੁਸੀਂ ਤਰਬੂਜ ਦਾ ਜੂਸ ਕੱਢ ਕੇ ਉਹਦੇ ਵਿੱਚੋਂ ਅੱਧਾ ਚਮਚਾ ਕਾਲੀ ਮਿਰਚ ਦਾ ਪਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਗਲੇ ਅਥਰਾਈਟਿਸ ਵਾਸਤੇ ਵੀ ਆਰਾਮ ਕਰਦਾ ਹੈਗਾ ਇਹ। ਨਹੀਂ ਤਾਂ ਪੱਤਾ ਗੋਭੀ ਦਾ ਰਸ, ਅਦਰਕ ਦਾ ਰਸ, ਫੁੱਲ ਗੋਭੀ ਦਾ ਰਸ, ਇਹਨਾਂ ਦਾ ਜੂਸ ਜਿਹਾ ਕੱਢ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਜੇ ਕੋਈ ਦਰਦ ਜੇ ਸਾਰੇ ਰਹਿੰਦੇ ਹੈਗੇ ਤਾਂ ਆਪਣੇ ਬੋਡੀ 'ਚ, ਤਾਂ ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ, ਇਹ ਚੀਜ਼ਾਂ ਹੈਗੀਆਂ। ਇਹ ਤੁਸੀਂ ਆਪਣੇ ਪੀਸ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਲਓ। ਇਹ ਵੀ ਅਥਰਾਈਟਿਸ ਵਾਸਤੇ ਵੀ ਗੁੱਡ ਹੈਗੀ ਚੀਜ਼ ਹੈ। ਜਿਹੜੇ ਕਹਿੰਦੇ ਸੀ ਪੈਰ ਸੁੱਜਿਆ ਵਾ ਹੈਗਾ, ਸੋਜੇ ਦਾ ਬੰਦਾ ਨੂੰ ਦੱਸਦਾ ਵੀ ਉਹਨਾਂ ਯੂਰਿਕ ਐਸਿਡ ਤਾਂ ਨਹੀਂ ਵਧਿਆ ਵਾ ਹੈਗਾ। ਜੇ ਯੂਰਿਕ ਐਸਿਡ ਵਧਿਆ ਵਾਸਤੇ ਤੁਹਾਨੂੰ ਉਹ ਨੁਕਸੇ ਦੋ ਦੱਸ ਦਿੰਦਾ, ਉਹ ਟਰਾਈ ਕਰਕੇ ਦੇਖ ਲਓ। ਜੇ ਨਹੀਂ ਵੀ ਹੋਵੇ ਤਾਂ ਵੀ ਫਾਇਦਾ ਹੀ ਕਰੂਗਾ। ਸੁੰਡ, ਪੁਦੀਨਾ, ਹਲਦੀ, ਸੌਂਫ, ਇਹਦੀ ਆਪਣੇ ਤੁਸੀਂ ਕੜੀ ਪੱਤਾ, ਸੁੰਡ, ਪੁਦੀਨਾ, ਹਲਦੀ, ਸੌਂਫ, ਕੜੀ ਪੱਤਾ, ਇਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਆਪਣੇ ਸੋਜੇ ਵਾਸਤੇ ਵੀ ਠੀਕ ਰਹੂਗਾ ਤੁਹਾਨੂੰ। ਜੇ ਉਹ ਵੀ ਸਾਰੇ ਯੂਰਿਕ ਐਸਿਡ ਹੋਇਆ ਤਾਂ ਆਪਣੇ ਉਹ ਵੀ ਠੀਕ ਕਰ ਦਿੰਦਾ ਹੈਗਾ। ਜਾਂ ਫਿਰ ਯੂਰਿਕ ਐਸਿਡ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ ਸੁੰਡ, ਅਸਗੰਧ, ਲੌਂਗ, ਅਕਰਕਰਾ, ਇਹ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ ਤੁਸੀਂ ਲੈ ਸਕਦੇ ਹੈਗੇ। ਅੱਧਾ ਕੁ ਚਮਚਾ ਸਟਾਰਟ ਕਰ ਲਓ। ਬਰਾਬਰ ਚੀਜ਼ਾਂ ਲੈਣੀਆਂ ਸਾਰੀਆਂ ਹੈਗੀਆਂ ਇਹ। ਅੱਛਾ, ਜਾਂ ਫਿਰ ਤੁਸੀਂ ਇਹਦੇ ਵਿੱਚ ਇਹ ਟਰਾਈ ਕਰਕੇ ਦੇਖ ਲਓ। ਬਾਕੀ ਸੋਜੇ ਵਾਸਤੇ ਤੁਹਾਨੂੰ ਦੱਸਦੇ ਜਿਹੜੇ ਫੇਫੜਿਆਂ ਦੀ ਤਕਲੀਫ ਦੱਸਦੇ ਸੀਗੇ ਵੀ ਲੰਗਸ ਦੇ ਵਿੱਚ ਹੈਗੀ, ਕਮਜ਼ੋਰ ਹੈ ਲੰਗਸ ਜਾਂ ਕੁਛ ਹੋਰ ਹੈਗਾ, ਜਿਹਦਾ ਨਮੂਨੀਆ ਵੀ ਹੋ ਕੇ ਹਟਿਆ, ਉਹ ਵੀ ਠੀਕ ਹੈਗਾ। ਅਤੇ ਉਹਦੇ ਵਿੱਚ ਤੁਸੀਂ ਮਨੱਕੇ, ਇਹਦੇ ਵਿੱਚ ਸਾਰਿਆਂ ਤੋਂ ਵਧੀਆ ਚੀਜ਼ ਰਹਿੰਦੀ ਹੈ ਜੀ। ਮਨੱਕਿਆਂ ਦੇ ਬੀਜ ਕੱਢ ਕੇ ਆਪਣੇ ਉਹਦੇ ਵਿੱਚੋਂ ਥੋੜ੍ਹੀ ਜਿਹੀ ਜਾਂ ਤਾਂ ਖੰਡ ਪਾ ਲਓ ਜਾਂ ਕੋਈ ਹੋਰ, ਜਾਂ ਸ਼ਾਇਦ ਮਾੜਾ ਜਿਹਾ ਐਂ ਮੂੰਹ ਪਾ ਕੇ ਚੂਸੀ ਜਾਣੇ ਮਨੱਕੇ। ਅਤੇ ਉਹਨੇ ਜਾਂ ਜੇ ਤੁਹਾਨੂੰ ਸੁੱਕੇ ਆ ਸਾਰੇ ਮਨੱਕੇ ਤਾਂ ਉਹਨਾਂ ਨੂੰ ਪਾਣੀ ਨਾਲ ਭਿਓ ਸਕਦੇ ਹੋ ਤੁਸੀਂ। ਪਾਣੀ ਨਾਲ ਥੋੜ੍ਹਾ ਜਿਹਾ ਪਾਣੀ ਪਾ ਕੇ ਭਿਓ ਜੇ ਕਰ ਲਓ, ਜਿਸ ਗਿੱਲਾ ਜਿਹਾ ਹੋ ਜਾਊਗਾ ਉਹ, ਅਤੇ ਆਪਣੇ ਬੀਜ ਕੱਢ ਕੇ ਆਪਣੇ ਹੌਲੀ ਹੌਲੀ ਉਹਨੇ ਚੂਸੀ ਚੱਲੋ ਉਹਨੂੰ। ਫਿਰ ਸ਼ਾਇਦ ਇਹਦੇ ਵਿੱਚ ਬਹੁਤ ਵਧੀਆ ਰਹਿੰਦਾ ਜੀ। ਜਾਂ ਲੰਗਸ ਦੀ ਪ੍ਰੋਬਲਮ ਹੈਗੀ, ਸ਼ਾਇਦ ਆਪਣੇ ਜਿੰਨਾ ਤੁਸੀਂ ਲੈ ਸਕਦੇ ਹੈਗੇ 2-3 ਚਮਚੇ, 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, 5-6 ਚਮਚਿਆਂ ਤੱਕ ਬੰਦਾ ਸ਼ਾਇਦ ਖਾ ਸਕਦਾ ਹੈਗਾ ਜੀ ਰੋਜ਼। ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਜੇ ਫੇਫੜਿਆਂ ਵਿੱਚ ਪਾਣੀ ਜਿਹਾ ਭਰਿਆ ਵਾ ਹੈਗਾ ਲੰਗਸ 'ਚ, ਤਾਂ ਤੁਸੀਂ ਉਹਨੇ ਤੁਲਸੀ ਦਾ ਰਸ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। 4-5 ਚਮਚੇ ਤੁਲਸੀ ਦਾ ਰਸ ਇਹ ਤੁਸੀਂ ਆਪਣੇ ਲੈ ਕਰੋ। ਜਾਂ ਫਿਰ ਇਹਦੇ ਵਿੱਚੋਂ ਜੇ ਤੁਹਾਨੂੰ ਇੱਥੇ ਮਿਲਦੀ ਹੈ ਪੇਰ ਦਾ ਦਰਖਤ ਹੁੰਦਾ, ਨਾਸਪਾਤੀਆਂ ਜਿਹਨੂੰ ਕਹਿੰਦੇ ਆਪਾਂ, ਪੇਰ ਦਾ ਦਰਖਤ, ਉਹਦੇ ਤੁਹਾਨੂੰ ਉੱਥੇ ਗੋਂਦ ਮਿਲਦਾ ਹੈਗਾ। ਨਹੀਂ ਤਾਂ ਗੋਂਦ ਸਾਰੇ ਪੇਰਾਂ ਦੇ ਤਾਂ ਸਾਰੇ ਬਥੇਰੇ ਦਾਗ ਹੋਣੇ ਇੱਥੇ। ਨਹੀਂ ਤਾਂ ਜਿਸ ਤਰ੍ਹਾਂ ਕੁਹਾੜੀ ਦਾ ਟੱਕ ਮਾਰ ਕੇ 5-7 ਤੇ ਟੱਕ, ਉਹ ਫਿਰ ਆਪੇ ਹਫ਼ਤੇ ਬਾਅਦ ਆਪੇ ਗੋਂਦ ਬਣ ਜਾਂਦਾ ਜੀ। ਜਿੱਥੇ ਟੱਕ ਮਾਰੋਗੇ ਉਹਨਾਂ ਦਾ ਪਾਣੀ ਨਿਕਲ ਕੇ ਸੁੱਕ ਜਾਂਦਾ ਹੈਗਾ, ਉਹੀ ਗੋਂਦ ਹੁੰਦਾ। ਅਤੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਥੋੜ੍ਹਾ ਜਿਹਾ ਆਪਣੇ ਅੱਧਾ ਕੁ ਚਮਚੇ 'ਤੇ ਵੀ ਘੱਟ, ਅੱਧਾ ਕੁ ਚਮਚਾ ਸਮਝੋ ਉਹ ਲੈ ਲਓ, ਉਹ ਵੀ ਵਧੀਆ ਚੀਜ਼ ਹੋਊਗੀ ਤੁਹਾਨੂੰ ਆਪਣੇ। ਇਹਦੇ ਵਿੱਚ ਫਿਰ ਜੇ ਨਮੋਨੀਆ ਕਹਿੰਦੇ ਸੀਗੇ, ਨਮੋਨੀਏ ਵਾਲੇ ਤਾਂ ਉਹਨੇ ਮਿੱਠਾ ਤੇਲੀਆ ਹੁੰਦਾ ਜੀ। ਇੱਕ ਮਿੱਠਾ ਤੇਲੀਆ ਜੇ ਤੁਹਾਨੂੰ ਇੱਥੇ ਕਿੱਥੇ ਮਿਲਦਾ ਜਾਂ ਇੰਡੀਆ 'ਤੇ ਮਿਲਦਾ ਹੈਗਾ, ਤਾਂ ਥੋੜ੍ਹਾ ਜਿਹਾ ਲੈਣਾ ਹੈਗਾ ਤਾਂ 4-5 ਚੌਲ ਦੇ ਦਾਣੇ ਜਿੰਨੇ ਹੁੰਦੇ ਉਹਨਾਂ ਕੁ ਪਾਊਡਰ ਜਿਹਾ ਕੋਸੇ ਪਾਣੀ ਨਾਲ ਲੈ ਲਓ। ਇਹ ਵੀ ਨਮੋਨੀਆ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਜੀ। ਅਤੇ ਫੇਫੜਿਆਂ ਵਾਸਤੇ ਤੁਸੀਂ ਆਪਣੇ
ਨਮੂਨੀਆ ਵਾਸਤੇ ਲਸਣ ਬਹੁਤ ਵਧੀਆ ਚੀਜ਼ ਹੈ ਜੀ। ਲਸਣ ਜਾਂ ਤਾਂ ਐਂ ਲਗਾ ਲਓ, ਨਹੀਂ ਤਾਂ ਉਹਦਾ ਜੂਸ ਕੱਢ ਕੇ ਇੱਕ ਚਮਚਾ ਸਵੇਰ ਨੂੰ, ਇੱਕ ਸ਼ਾਮ ਨੂੰ ਲੈ ਲਿਆ ਕਰੋ। ਇਹ ਨਮੂਨੀਆ ਨੂੰ ਬਹੁਤ ਫਾਇਦਾ ਕਰਦਾ ਲਸਣ। ਜਾਂ ਫਿਰ ਤੁਲਸੀ ਤੇ ਕਾਲੀਆਂ ਮਿਰਚਾਂ ਤੇ ਇੱਕ ਅੱਧਾ ਲੌਂਗ ਪਾ ਕੇ ਚਾਹ ਜੀ ਬਣਾ ਕੇ, ਤੁਲਸੀ ਕਾਲੀਆਂ ਮਿਰਚਾਂ ਲੌਂਗ, ਇਹਦੀ ਚਾਹ ਜੀ ਬਣਾ ਕੇ ਤੁਸੀਂ ਪੀ ਲਓ। ਇਹ ਵੀ ਨਮੂਨੀਆ ਨੂੰ ਬਹੁਤ ਵਧੀਆ ਫਾਇਦਾ ਕਰਦੀ ਹੈਗੀ। ਫਿਰ ਓਲੀਵ ਆਇਲ ਜਿਹੜਾ ਹੁੰਦਾ, ਐਂ ਚਮਚਾ ਤੁਸੀਂ ਪੀ ਲਓ ਦਿਨ ਬਾਅਦ 2-3 ਵਾਰੀ, ਉਹ ਵੀ ਠੀਕ ਰਹੂਗਾ ਤੁਹਾਨੂੰ। ਫਿਰ ਮਗਾਂ, ਸੁੰਡ, ਕਾਲੀ ਮਿਰਚਾਂ ਇਹ ਬਰਾਬਰ ਲੈਣੀਆਂ ਹੈਗੀਆਂ। ਇੱਕ ਚਮਚਾ ਇਹਦਾ ਤੇ ਇੱਕ ਚਮਚਾ ਆਪਣੇ ਸ਼ਹਿਦ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਲਓ, ਜਾਮ ਜਿਵੇਂ ਗਰਮ ਬਣਾ ਲਓ। ਉਸ ਤਰ੍ਹਾਂ ਲਸਣ ਤੁਸੀਂ ਸੁੰਘ ਵੀ ਸਕਦੇ ਹੈਗੇ, ਲਸਣ ਸੁੰਘੀ ਚੱਲੋ, ਇਹ ਵੀ ਨਮੂਨੀਆ ਨੂੰ ਫਾਇਦਾ ਕਰਦਾ ਹੈਗਾ। ਫਿਰ ਤੁਸੀਂ ਆਪਣੇ ਨਹੀਂ ਤਾਂ ਐਂ ਕਰੋ, ਤਾਰਪੀਨ ਦਾ ਤੇਲ ਲੈਣਾ ਹੈਗਾ 2 ਚਮਚੇ। ਟਰਪਨਟਾਈਨ ਆਇਲ ਕਹਿੰਦੇ ਹੈ ਇਹਨੂੰ, ਪੇਂਟ ਵਾਲੀ ਸਟੋਰਾਂ 'ਚ ਮਿਲ ਜਾਂਦਾ ਜੀ ਆਮ। ਅਤੇ ਉਹਦੇ ਵਿੱਚ ਇੱਕ ਟਿੱਕੀ ਤੁਸੀਂ ਆਪਣੇ ਮੁਸ਼ਕਪੂਰ ਦੀ ਪਾ ਲੈਣੀ ਹੈਗੀ, ਅਤੇ 4 ਚਮਚੇ ਪਾ ਲੈਣਾ ਹੈਗਾ ਤਿਲਾਂ ਦਾ ਤੇਲ। ਇਹ ਮਿਕਸ ਕਰਕੇ ਇਹਦੀ ਆਪਣੇ ਛਾਤੀ ਦੇ ਉੱਤੇ, ਆਪਣੇ ਲੰਗਸ ਦੇ ਉੱਤੇ, ਬਾਹਰ ਪਸਲੀਆਂ ਪੁਸਲੀਆਂ ਤੇ ਐਨ ਮਾਲਿਸ਼ ਜੀ ਕਰੋ। ਜਿਹੜਾ ਅੰਦਰ ਕੋਈ ਸੋਜ ਸਾਜ ਹੁੰਦੀ ਆ ਉਤਰ ਕੇ ਸਾਹ ਚੰਗਾ ਲੱਗ ਜਾਂਦਾ। ਖੰਘ ਖੁੰਘ ਆਪਣੇ ਪ੍ਰੈਸ਼ਰ ਜਿਹਾ ਜਿਸ ਤਰ੍ਹਾਂ ਘੱਟ ਜਾਂਦਾ ਹੈਗਾ ਇਹਦੇ ਨਾਲ, ਮਾਲਿਸ਼ ਨਾਲ। ਬਹੁਤ ਵਧੀਆ ਚੀਜ਼ ਹੈ। ਸਾਡੇ ਤਾਂ ਇੰਡੀਆ ਬਹੁਤ ਯੂਜ਼ ਕਰਦੇ ਸੀ। ਮੇਰੇ ਡੈਡੀ ਕੋਈ ਵੀ ਨਮੂਨੀਆ ਦਾ ਪੇਸ਼ੈਂਟ ਹੁੰਦਾ ਸੀਗਾ, ਮਾਲਿਸ਼ ਕਰਦੇ ਸੀਗੇ, ਅਤੇ ਹਵਾ ਨਹੀਂ ਲੱਗਣ ਦੇਣੀ ਮਾਲਿਸ਼ ਕਰਨ ਦੇ ਬਾਅਦ। ਜਿਸ ਕੱਪੜੇ ਲਪੇਟ ਕੇ ਉਹਨੇ ਪੈ ਜਾਓ, ਜਾਂ ਤੁਸੀਂ ਆਪਣੇ ਕੋਈ ਸੇਕ ਵੀ ਦੇ ਸਕਦੇ ਹੈਗੇ ਪੈਡ ਨਾਲ, ਜਾਂ ਕੋਈ ਬੋਤਲ ਨਾਲ, ਜਾਂ ਜਿਸ ਤਰ੍ਹਾਂ ਤੁਹਾਨੂੰ ਜ਼ਰੂਰਤ ਰਹਿੰਦਾ, ਜਾਂ ਕੋਈ ਗਰਮ ਪੱਟੀ ਜੀ ਬੰਨ ਲਓ ਆਲੇ ਦੁਆਲੇ। ਅੱਛਾ, ਫਲੂ ਵਾਸਤੇ ਹੁਣ ਸਰਦੀ ਦਾ ਮੌਸਮ ਹੈ, 2-4 ਇਲਾਜ ਫਲੂ ਦੇ, ਖੰਘ ਖੁੰਘ ਦੇ ਪੁੱਛਦੇ ਸੀਗੇ। ਜੇ ਫਲੂ ਜਾ ਹੋਇਆ ਵਾ, ਤੁਹਾਨੂੰ ਆਪਣੇ ਇੱਕ ਚੁਟਕੀ ਜਾਂ 2-3 ਲੌਂਗ, ਥੋੜ੍ਹੀ ਜਿਹੀ ਆਪਣੇ ਦਾਲਚੀਨੀ, ਸੁੰਡ, ਇਹ ਪਾਣੀ ਇਹਦੀ ਚਾਹ ਜੀ ਤੁਸੀਂ, ਤੁਲਸੀ, ਇਹ ਚਾਹ ਜੀ ਬਣਾ ਕੇ ਪੀ ਲਿਆ ਕਰੋ। ਬਹੁਤ ਵਧੀਆ ਚੀਜ਼ ਰਹਿੰਦੀ ਜੀ ਫਲੂ 'ਤੇ। ਮੈਂ ਤਾਂ ਹੁਣ ਸ਼ਾਮ ਨੂੰ ਬਸ ਇਹੀ ਪੀਂਦਾ ਜੀ। ਹੁਣ 2 ਮਹੀਨੇ ਸਰਦੀਆਂ ਦੇ ਰਹਿਣੇ ਹੈਗੇ। ਮੈਂ ਤੁਲਸੀ ਦੀ ਚਾਹ, ਲੌਂਗ, ਦਾਲਚੀਨੀ, ਸੁੰਡ ਪਾ ਕੇ, ਕਾਲੀਆਂ ਮਿਰਚਾਂ ਪਾ ਕੇ 5-7, ਇਹ ਬਸ। ਦੁੱਧ ਦੱਧ ਨਹੀਂ ਪੀਣਾ, ਬਸ ਪਾਉਂਦਾ ਮੈਂ ਇਹੀ, ਬਸ ਪੀ ਲੈਣਾ। ਜੇ ਮਿੱਠੇ ਦੀ ਜਗ੍ਹਾ ਤੁਸੀਂ ਗੁੜ ਪਾ ਲਵੇਂ ਤਾਂ ਵਧੀਆ ਚੀਜ਼ ਹੈਗੀ। ਚੀਨੀ ਦੀ ਜਗ੍ਹਾ ਗੁੜ ਪਾ ਲਿਆ ਕਰੋ ਥੋੜ੍ਹਾ ਜਿਹੇ ਇਹਦੇ ਵਿੱਚ, ਜਾਂ ਨਹੀਂ ਤਾਂ ਫਿਰ ਠੰਡਾ ਕੋਸਾ ਜਿਹਾ ਰਹਿ ਗਿਆ ਤਾਂ ਸ਼ਹਿਦ ਮਿਲਾ ਕੇ ਤੁਸੀਂ ਉਹਨੇ ਪੀ ਲਿਆ ਕਰੋ। ਫਲੂ ਸਾਰੇ ਨੇੜੇ ਹੀ ਨਹੀਂ ਆਉਂਦਾ ਜਮਾਂ, ਤੇ ਨਾ ਖੰਘ ਨਾ ਫਲੂ ਦਾ। ਸਾਰਿਆਂ ਤੋਂ ਬੈਸਟ ਹੈ ਜਿਹੜੀ ਆਮ ਘਰ ਦੀ ਆਪਾਂ ਚਾਹ ਪੀਂਦੇ ਹੈਗੇ, ਉਹਨੂੰ ਬੰਦ ਕਰ ਦਿਓ। 4 ਵਜੇ ਵਾਲੀ ਚਾਹ ਇਹ ਲੱਗ ਜਾਓ ਤੁਸੀਂ ਪੀਣ, ਇਹ ਬਹੁਤ ਵਧੀਆ ਰਹਿੰਦੀ ਹੈਗੀ। ਜਾਂ ਫਿਰ ਦੁੱਧ ਦੇ ਵਿੱਚ ਤੁਸੀਂ ਹਲਦੀ ਉਬਾਲ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ, ਇਹ ਵਧੀਆ ਫਲੂ ਵਾਸਤੇ ਰਹਿੰਦੀ ਹੈ। ਨਹੀਂ ਤਾਂ ਥੋੜ੍ਹੀ ਜਿਹੀ ਰਾਈ ਲੈ ਕੇ ਉਹਨੂੰ ਪੀਸ ਲਓ, ਰਾਈ ਨੂੰ, 1 ਚਮਚਾ ਉਹਦਾ ਅਤੇ 1 ਚਮਚਾ ਸ਼ਹਿਦ ਦਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਖਾ ਲਿਆ ਕਰੋ, ਇਹ ਵੀ ਫਲੂ ਨੂੰ ਵਧੀਆ ਰਹਿੰਦਾ ਹੈਗਾ। ਫਿਰ ਸੁਹਾਗੇ ਦੀ ਖਿੱਲ ਵਧੀਆ ਰਹਿੰਦੀ ਹੈਗੀ। ਤੁਸੀਂ ਸੁਹਾਗੇ ਦੀ ਖਿੱਲ ਕਰਕੇ 1 ਚੁਟਕੀ ਤੁਸੀਂ ਚਾਹੇ ਤਾਂ ਐਂ ਹੀ ਲੈ ਲਓ ਕਰੋ ਕੋਸੇ ਪਾਣੀ ਨਾਲ, ਚਾਹੇ ਸ਼ਹਿਦ ਮਿਲਾ ਕੇ ਲੈ ਲਓ, ਤਾਂ ਵੀ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚ। ਫਿਰ ਇਹਦੇ ਵਿੱਚ ਤੁਸੀਂ ਅਜਵਾਇਨ ਵੀ ਚੰਗੀ ਰਹਿੰਦੀ ਹੈ ਜੀ। ਅਜਵਾਇਨ ਦੀ ਚਾਹ ਬਣਾ ਕੇ, ਸੌਂਫ ਅਜਵਾਇਨ ਦੀ ਚਾਹ ਬਣਾ ਕੇ ਪੀ ਲਓ ਜੀ, ਇਹ ਬਹੁਤ ਵਧੀਆ ਚੀਜ਼ ਰਹਿੰਦੀ। ਜੇ ਤੱਕ ਨੱਕ ਥਾਰਾ ਜੁੜ ਜੇ ਜਾਂਦਾ ਹੈਗਾ ਤਾਂ ਅਜਵਾਇਨ ਨੂੰ ਥੋੜ੍ਹਾ ਜਿਹਾ ਹੱਥਾਂ ਮਾ ਥੈਲੀ ਮਾ ਰਗੜ ਕੇ, ਥੋੜ੍ਹਾ ਜਿਹਾ ਉਹ ਇੱਕ ਕੱਪੜੇ ਮਾ ਬੰਨ੍ਹ ਕੇ ਛੋਟੀ ਜਿਹੀ ਪੋਟਲੀ ਜੀ ਬਣਾ ਲਓ ਇੱਕ ਉਹਦੀ ਅਜਵਾਇਨ ਦੀ, ਉਹਨੂੰ ਵਾਰ ਸੁੰਘੀ ਚੱਲੋ। ਇਹਦੇ ਨਾਲ ਵੀ ਥੋੜ੍ਹਾ ਜਿਹਾ ਨੱਕ ਹੈ ਉਹ ਬੰਦ ਨਹੀਂ ਹੁੰਦਾ ਜੀ। ਇਹ ਬਹੁਤ ਵਧੀਆ ਚੀਜ਼ ਹੈਗੀ। ਫਿਰ ਤੇਜ਼ ਪੱਤੇ ਦੀ ਚਾਹ ਤੁਸੀਂ ਬਣਾ ਕੇ ਪੀ ਸਕਦੇ ਹੈਗੇ, ਇਹ ਬਹੁਤ ਗੁੱਡ ਰਹੇਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਸਰੋਂ ਦਾ ਤੇਲ ਅਤੇ ਆਪਣੇ ਥੋੜ੍ਹਾ ਜਿਹੀ ਆਪਣੇ ਉਨਾ ਕੇ ਤੁਸੀਂ ਆਪਣੇ ਘਿਓ ਗਰਮ ਕਰਕੇ ਲਿਕੁਇਡ ਜਿਹਾ ਬਣਾ ਕੇ ਇਹ ਇੱਕ ਸ਼ੀਸ਼ੀ ਮਾ ਤੁਸੀਂ ਦੋਵੇਂ ਮਿਕਸ ਕਰ ਲਓ। ਇਹਦੀਆਂ 1-2 ਬੂੰਦਾਂ ਨੱਕ ਮਾ ਪਾ ਲਿਆ ਕਰੋ, ਇਹਦੇ ਨਾਲ ਵੀ ਨਜ਼ਲਾ ਜ਼ੁਕਾਮ ਆਪਣੇ ਠੀਕ ਹੋ ਜਾਂਦਾ ਜੀ। ਜੇ ਤੁਹਾਨੂੰ ਆਪਣੇ ਪੁਰਾਣਾ ਹੈਗਾ ਕੋਈ ਨਜ਼ਲਾ ਤਾਂ ਇਹਦੇ ਵਿੱਚ ਤੁਸੀਂ ਸੌਂਫ, ਮਲੱਠੀ, ਧਨੀਆ ਅਤੇ ਇਹਦੀ ਆਪਣੇ ਚਾਹ ਜੀ ਬਣਾ ਲੈਣੀ ਹੈਗੀ, ਉਬਾਲ ਕੇ ਚਮਚਾ ਕੁ ਪਾ ਕੇ ਪਾਣੀ ਮਾ, ਅਤੇ 1 ਮੁੱਠੀ ਤੁਸੀਂ ਕਾਲੇ ਛੋਲੇ ਖਾ ਕੇ ਉੱਪਰ 'ਤੇ ਇਹ ਚਾਹ ਪੀ ਲੈਣੀ ਹੈਗੀ। ਜਿਹੜੇ ਭੁੰਨੇ ਹੋਏ ਛੋਲੇ ਹੁੰਦੇ ਇਹ ਪੁਰਾਣੇ ਨਜ਼ਲੇ ਨੂੰ ਦੂਰ ਕਰ ਦਿੰਦਾ ਜੀ। ਜਾਂ ਜਿਹੜੇ ਫਿੱਗ ਹੁੰਦੇ ਹੈਗੇ ਉਹ ਵੀ ਨਜ਼ਲੇ ਵਾਸਤੇ, ਜਾਂ ਜਿਹਨਾਂ ਲੰਗਸ ਦੀ ਕਮਜ਼ੋਰੀ ਹੈਗੀ ਉਹ ਬਹੁਤ ਵਧੀਆ ਚੀਜ਼ ਰਹਿੰਦੀ ਹੈ ਜੀ। 2-3 ਫਿੱਗ ਤੁਸੀਂ ਪਾਣੀ ਮਾ ਉਬਾਲ ਕੇ ਚੰਗੀ ਤਰ੍ਹਾਂ ਉਹ ਪਾਣੀ ਵੀ ਪੀ ਲਓ ਅਤੇ ਫਿੱਗ ਵੀ ਖਾ ਲਓ। ਇਹ ਬਹੁਤ ਲੰਗਸ ਵਾਸਤੇ ਵੀ ਠੀਕ ਹੈ ਅਤੇ ਉਹਨੇ ਫਲੂ ਵਾਸਤੇ ਵੀ ਠੀਕ ਹੈਗੀ। ਜਿਹੜੇ ਬਲੱਡ ਪ੍ਰੈਸ਼ਰ ਦਾ ਪੁੱਛਦੇ ਸੀਗੇ ਜੀ, ਉਹਦੇ ਵਿੱਚੋਂ ਤਾਂ ਆਪਣੇ ਤਰਬੂਜ ਦੇ ਬੀਜ ਅਤੇ ਖਸਖਸ ਬਹੁਤ ਵਧੀਆ ਚੀਜ਼ ਹੈ ਜੀ। ਤਰਬੂਜ ਦੇ ਬੀਜ ਲੈ ਲਓ, ਖਸਖਸ ਲੈ ਲਓ, ਇਹ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ, ਬਹੁਤ ਗੁੱਡ ਰਹਿੰਦੀ ਹੈਗੀ।
ਫਿਰ ਟਮਾਟਰਾਂ ਦੇ ਜੂਸ ਘਰ ਕੱਢਣਾ ਹੈਗਾ, ਟਾਉਣ ਵਾਲਾ ਜੂਸ ਨਹੀਂ ਲੈਣਾ। ਟਮਾਟਰਾਂ ਦਾ ਜੂਸ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਇਹ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਤੁਸੀਂ ਔਲਾ, ਸਰਫਗੰਧਾ ਅਤੇ ਗਲੋ ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਜਾਂ ਫਿਰ ਜਿਹੜੀ ਬੜੀ ਹੜਾਂ ਹੁੰਦੀਆਂ ਹੈਗੀਆਂ ਪੀਲੀਆਂ, ਅਤੇ ਉਹਦੇ ਵਿੱਚੋਂ ਤੁਸੀਂ ਉਹ ਬੜੀਆਂ ਹੜਾਂ ਅਤੇ ਸੁੰਡ ਅਤੇ ਮਿਸ਼ਰੀ ਇਹ ਬਰਾਬਰ ਲੈਣੀ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਤਰਬੂਜ ਦਾ ਜੂਸ ਇਹ ਪੀ ਲਿਆ ਕਰੋ, ਬਹੁਤ ਗੁੱਡ ਚੀਜ਼ ਹੈ ਜੀ ਇਹ ਤਰਬੂਜ ਦਾ ਜੂਸ ਬਲੱਡ ਪ੍ਰੈਸ਼ਰ ਵਾਸਤੇ। ਜਾਂ ਫਿਰ ਆਪਣੇ ਗਾਜਰਾਂ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਗਾਜਰਾਂ ਦਾ ਜੂਸ ਨਿੰਬੂ ਨੂੰ ਨਿਚੋੜ ਕੇ, ਨਿੰਬੂ ਜ਼ਿਆਦਾ ਯੂਜ਼ ਕਰੋ, ਬਲੱਡ ਪ੍ਰੈਸ਼ਰ ਵਾਲੇ ਠੀਕ ਰਹਿੰਦਾ ਹੈਗਾ ਜੀ। ਜਿਹੜੇ ਸਾਹ ਫੁੱਲ ਦਾ ਹੈਗਾ, ਇਹਦੇ ਵਿੱਚੋਂ ਤੁਸੀਂ ਅਰੰਡੀ ਦੇ ਤੇਲ 1 ਚਮਚਾ, ਸ਼ਾਇਦ 1 ਚਮਚਾ ਇਹ ਮਿਕਸ ਕਰਕੇ ਇੱਕ ਸਵੇਰ ਨੂੰ ਖਾਣਾ, ਸ਼ਾਮ ਨੂੰ ਖਾਣਾ ਹੈਗਾ। ਇਹ ਚੈੱਕ ਵੀ ਕਰਾ ਸਕਦੇ ਹਾਂ ਸਾਹ ਤਾਂ ਵੀ ਫੁੱਲ ਸਕਦੇ, ਸਾਰੀ ਆਰਟਰੀਜ਼ ਪਲੱਗ ਹੋ ਗਈਆਂ ਤਾਂ ਵੀ ਸਾਰਾ ਸਾਹ ਫੁੱਲ ਸਕਦਾ। ਇਹ ਧਿਆਨ ਰੱਖਿਓ ਤੁਸੀਂ। ਉਹਦੇ ਵਿੱਚ ਫਿਰ ਜਿਹੜਾ ਤੁਸੀਂ ਜਿਹੜਾ ਆਪਣੇ ਨਿੰਬੂ ਦਾ ਜੂਸ ਅਤੇ ਆਪਣੇ ਅਦਰਕ ਦਾ ਜੂਸ, ਲਸਣ ਦਾ ਜੂਸ, ਐਪਲ ਸਾਈਡਰ ਵਿਨੀਗਰ ਇਹ ਜਿਹੜਾ ਬਣਾਉਂਦੇ ਹੈਗੇ ਪ੍ਰੋਗਰਾਮ, ਉਹ ਸਟਾਰਟ ਕਰ ਦਿਓ ਤੁਸੀਂ। ਉਹ ਵੀ ਫਾਇਦਾ ਹੀ ਕਰੂਗਾ, ਨਹੀਂ ਤਾਂ ਸਾਹ ਫੁੱਲਣੇ ਨੂੰ ਵੀ ਠੀਕ ਕਰ ਦੂਗਾ। ਨਹੀਂ ਤਾਂ ਫਿਰ ਤੁਸੀਂ ਸੁੰਡ, ਕਾਲੀ ਮਿਰਚਾਂ, ਮਗਾਂ ਇਹ ਬਰਾਬਰ ਲੈਣੀਆਂ ਹੈਗੀਆਂ। ਥੋੜ੍ਹੀ ਮਿਸ਼ਰੀ ਪਾ ਸਕਦੇ ਹੈਗੇ ਆਪਣੇ ਟੇਸਟ ਦੇ ਮੁਤਾਬਕ ਇਹਦੇ ਵਿੱਚੋਂ। ਅਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਫਿਰ ਸਾਹ ਫੁੱਲਣੇ ਵਾਲੇ ਜਿਹੜੇ ਅਨਾਜ ਦਾ ਛਿਲਕਾ ਸੁਕਾ ਕੇ ਉਹਦਾ ਪਾਊਡਰ ਬਣਾ ਲਓ, ਅੱਧਾ ਚਮਚਾ ਪਾਊਡਰ ਦਾ ਅਤੇ ਅੱਧਾ ਚਮਚਾ ਸ਼ਹਿਦ ਇਹ ਮਿਲਾ ਕੇ ਤੁਸੀਂ ਚੱਟ ਲਿਆ ਕਰੋ। ਜਿਹਦੇ ਬੱਚਿਆਂ ਦੀ ਠੰਡ ਜੀ ਵਾਸਤੇ ਕੁਛ ਠੰਡ ਬੁਖਾਰ ਜੀ ਲੱਗ ਜਾਂਦੀ ਬੱਚਿਆਂ ਨੂੰ, ਉਹ ਤਾਂ ਤੁਸੀਂ ਆਪਣੇ 200 ਗ੍ਰਾਮ ਪਤਾਸੇ ਲੈ ਲੈਣੇ ਹੈਗੇ, ਆ ਜਿਹੜੇ ਖੰਡ ਦੇ ਪਤਾਸੇ ਹੁੰਦੇ, ਅਤੇ ਵਿੱਚੋਂ ਇਹਦੇ ਪਾਣੀਆਂ 30-40 ਗ੍ਰਾਮ ਕਾਲੀਆਂ ਮਿਰਚਾਂ ਪਾ ਲੈਣੀਆਂ ਇਹਦੇ ਵਿੱਚ, ਅਤੇ ਉਹ ਤੁਸੀਂ ਆਪਣੇ ਬੱਚੇ ਨੂੰ ਆਪਣੇ ਦੇ ਸਕਦੇ ਹੈਗੇ। ਪਤਾਸਿਆਂ ਕਰਕੇ ਮਿੱਠੀ ਜਿਹੀ ਹੋ ਜਾਊਗੀ, ਕਾਲੀ ਮਿਰਚਾਂ ਦੀ ਉਹਨੀ ਕੜੱਤਣ ਨਹੀਂ ਰਹਿਣੀ, ਬੱਚਾ ਅਗਲੇ ਖਾ ਵੀ ਲਊਗਾ। ਚੌਥਾ ਕਿਸੇ 5ਵਾਂ ਹਿੱਸਾ ਕਾਲੀਆਂ ਮਿਰਚਾਂ ਪਾਉਣੀਆਂ ਜਿੰਨੇ ਸਾਰੇ ਪਤਾਸੇ ਹੋਣਗੇ। ਫਿਰ ਨਹੀਂ ਤਾਂ ਇੱਕ ਅਤੀਸ, ਇਹ ਆਪਣੇ ਗਰੋਸਰੀ ਸਟੋਰਾਂ 'ਚ ਪਿਆ ਜੀ ਪਾਊਡਰ, ਜਿੱਥੇ ਮਸਾਲੇ ਪਏ ਹੁੰਦੇ ਨਾ ਉੱਥੇ ਪਿਆ ਹੁੰਦਾ ਇਹ ਅਤੀਸ ਕਹਿੰਦੇ ਹੈਗੇ। ਇਹ ਤੁਸੀਂ ਆਪਣੇ ਬੱਚੇ ਨੂੰ ਦੇ ਸਕਦੇ ਹੈਗੇ ਅੱਧਾ ਕੁ ਚਮਚਾ, ਜੇ 4-5 ਸਾਲ ਤੋਂ ਘੱਟ ਹੈਗਾ ਅੱਧਾ ਚਮਚਾ, ਨਹੀਂ ਤਾਂ ਜੇ ਬੜਾ ਹੈਗਾ ਤਾਂ 1 ਚਮਚਾ ਹੀ ਦੇ ਦਿਆ ਕਰੋ। ਇਹ ਬੁਖਾਰ ਹੋਵੇ, ਖਾਂਸੀ ਹੋਵੇ, ਉਲਟੀ ਆਉਂਦੀ ਹੋਵੇ, ਇਹਨੂੰ ਆਪਣੇ ਠੀਕ ਕਰ ਦਿੰਦਾ ਜੀ। ਚਾਹੇ ਚਾਹ ਬਣਾ ਕੇ ਦੇ ਦਿਓ ਜੀ, ਨਹੀਂ ਕਿਤਾ ਚਾਹ ਉਬਾਲ ਕੇ ਦੇ ਦਿਓ ਭਾਵੇਂ। ਅੱਛਾ, ਬੱਚੇ ਜਿਸ ਕਰਨੇ ਠੰਡ ਜਿਹੀ ਲੱਗਦੀ ਰਹਿੰਦੀ ਸੀਗੀ ਬੱਚੇ ਨੂੰ, ਉਹ ਉਹਨੇ ਸੌਗੀ ਦੇ ਸਕਦੇ ਹੈਗੇ ਉਹਨੂੰ, 5-7 ਦਾਣੇ ਸੌਗੀ ਦੇ ਬਾਅਦ ਲਓ, ਇੱਕ ਵਿੱਚੋਂ ਲੌਂਗ, ਉਹਦੀ ਚਾਹ ਜੀ ਬਣਾ ਕੇ ਬੱਚੇ ਨੂੰ ਪਿਲਾ ਦੇ ਕਰੋ। ਇਹ ਬਹੁਤ ਵਧੀਆ ਚੀਜ਼ ਹੋ ਗਈ, ਠੰਡ ਠੁੰਡ ਤੇ ਬਚਿਆ ਰਹਿੰਦਾ ਬੱਚਾ। ਨਹੀਂ ਤਾਂ ਮੱਛੀ ਦਾ ਤੇਲ ਜਿਹੜਾ ਹੁੰਦਾ ਕੌਡ ਲੀਵਰ ਆਇਲ, ਇਹ ਬਗੈਰ ਉਸ ਤੋਂ ਹੀ ਮਿਲ ਜਾਂਦਾ ਹੈਗਾ ਪ੍ਰਿਸਕ੍ਰਿਪਸ਼ਨ ਤੋਂ। ਕੌਡ ਲੀਵਰ ਆਇਲ ਦੀਆਂ ਆਪਣੇ ਛੋਟੇ ਬੱਚੇ ਨੂੰ ਤਾਂ 2-3 ਬੂੰਦਾਂ ਹੀ ਬਹੁਤ ਹੈਗੀਆਂ। ਜੇ ਆਪਣੇ 10 ਸਾਲ ਦਾ ਬੱਚਾ ਹੈਗਾ ਤਾਂ ਤੁਸੀਂ 10 ਬੂੰਦਾਂ ਉਹਨੂੰ ਦੇਣੀਆਂ ਹੈਗੀਆਂ। ਇਹ ਵਧੀਆ ਚੀਜ਼ ਰਹੂਗੀ। ਅਤੇ ਜੇ ਠੰਡ ਜਿਹੀ ਲੱਗੀ ਬੱਚੇ ਨੂੰ, ਕੋਈ ਛਾਤੀ ਵਾਂ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਬਲਗਮ ਜੀ ਜੰਮੀ ਵੀ ਆ, ਕੋਈ ਖੰਘ ਜੀ ਆਉਂਦੀ ਹੈਗੀ, ਉਹਦੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ। ਉਹਦੇ ਵਿੱਚੋਂ ਤਿਲਾਂ ਦਾ ਤੇਲ ਲੈ ਲਓ, ਉਹਦੀ ਮਾਲਿਸ਼ ਕਰ ਲਓ ਕੋਸਾ ਜਿਹਾ ਕਰਕੇ। ਜਾਂ ਫਿਰ ਤੁਸੀਂ ਆਪਣੇ ਅਦਰਕ ਦਾ ਰਸ ਥੋੜ੍ਹਾ ਜਿਹਾ ਕੱਢ ਲੈਣਾ ਹੈਗਾ, ਅਤੇ ਆਪਣੇ ਉਨਾ ਹੀ ਆਪਣੇ ਤੁਸੀਂ ਵਿੱਚੋਂ ਸ਼ਹਿਦ ਮਿਲਾ ਦੇਣਾ ਹੈਗਾ। ਇਹ ਤੁਸੀਂ ਬੱਚੇ ਨੂੰ ਚਟਾ ਸਕਦੇ ਹੈਗੇ। ਨਹੀਂ ਫਿਰ ਰਾਈ ਦੇ ਤੇਲ ਦੀ ਬੱਚੇ ਦੀ ਛਾਤੀ 'ਤੇ ਮਾਲਿਸ਼ ਕਰ ਦਿਓ। ਅਤੇ ਬੱਚੇ ਨੂੰ ਆਪਣੇ ਪਾਈਨ ਐਪਲ ਦਾ ਜੂਸ ਤੁਸੀਂ ਆਪਣੇ ਪਿਲਾਉਣਾ ਹੈਗਾ ਜੀ। ਜੇ ਹੋ ਸਕਦਾ ਤਾਂ ਵਿੱਚੋਂ ਥੋੜ੍ਹਾ ਸ਼ਹਿਦ ਮਿਕਸ ਕਰ ਲਓ, 3-4 ਵਾਰੀ ਪਿਲਾਤੇ ਕਰੋ, ਥੋੜ੍ਹਾ ਕਰਕੇ ਭਾਵੇਂ ਪੀਵੇ ਨਿਆਣਾ। ਇਹ ਤੁਸੀਂ ਆਪਣੇ ਕਰ ਸਕਦਾ ਹੈਗਾ। ਅੱਛਾ, ਫਿਰ ਆਪਣੇ ਤੁਲਸੀ ਵਾਲਾ ਵੀ ਕੰਮ ਬੱਚੇ ਵਾਸਤੇ ਵੀ ਠੀਕ ਹੈ ਜੀ। ਇਹ ਤੁਲਸੀ ਥੋੜ੍ਹੀ ਉਹਦੀ ਚਾਹ ਜੀ ਬਣਾ ਕੇ ਵਿੱਚੋਂ 7 ਖੰਡ ਦੀ ਜਗ੍ਹਾ 7 ਪਤਾਸੇ ਪਾ ਦੇਣੇ ਹੈਗੇ, ਅਤੇ ਥੋੜ੍ਹੀ ਆਪਣੇ ਘੱਟ ਲੱਗਦਾ ਮਿੱਠਾ ਤਾਂ ਮਿਸ਼ਰੀ ਵੀ, ਨਹੀਂ ਤਾਂ ਪਤਾਸੇ ਅਤੇ ਤੁਲਸੀ ਦੀ ਆਪਣੇ, ਜਾਂ ਨਹੀਂ ਥੋੜ੍ਹੀ ਮੱਘ ਪਾਤੀ, ਮਗਾਂ ਜਿਹੜੀਆਂ ਹੁੰਦੀਆਂ ਚੁਟਕੀ ਕੋ ਮੱਘ ਪਾਤੀ ਵਿੱਚੋਂ, ਉਹ ਤੁਸੀਂ ਉਬਾਲ ਕੇ ਚਾਹ ਜੀ ਪਿਲਾਓ। ਜੇ 5-6 ਸਾਲ ਦਾ ਨਿਆਣਾ ਹੈਗਾ ਤਾਂ ਵਿੱਚੋਂ ਕਾਲੀ ਮਿਰਚਾਂ ਤੁਸੀਂ ਪਾ ਸਕਦੇ ਹੈਗੇ। 7 ਪੱਤੇ ਤੁਲਸੀ ਦੇ ਜਾਂ ਅੱਧਾ ਚਮਚਾ ਜਿਹੜਾ ਪਾਊਡਰ ਹੁੰਦਾ ਉਹ, ਥੋੜ੍ਹੀ 1 ਚੁਟਕੀ ਮੱਘ ਦੀ, 5-7 ਕਾਲੀਆਂ ਮਿਰਚਾਂ, 7-8 ਪਤਾਸੇ, ਇਹਦੀ ਚਾਹ ਜੀ ਬਾਰ-ਬਾਰ ਪਿਲਾਈ ਚੱਲੋ, ਅਤੇ 5-7 ਦਿਨ ਮੈਂ ਠੀਕ ਹੋ ਜਾਂਦਾ ਜੀ ਨਿਆਣਾ ਇਹਦੇ ਨਾਲ। ਜੀ, ਜਿਹੜੇ ਕਹਿੰਦੇ ਸੀਗੇ ਰਾਣੀ ਭੈਣ ਜੀ ਪੁੱਛਦੇ ਸੀਗੇ ਵੀ ਆਪਣੇ ਇੱਕ ਕੁੜੀ ਹੈਗੀ, ਉਹਨੇ 14-15 ਸਾਲ ਦੀ, ਉਹਦੀ ਮੈਂਥਲੀ ਡੇਟ ਹਟਦੀ ਨਹੀਂ ਹੈਗੀ, ਬਾਹਲੀ ਆਉਂਦੀ ਹੈਗੀ ਅਤੇ ਵੀਕਨੈਸ ਹੋ ਜਾਂਦੀ ਹੈ ਉਹਨੂੰ। ਉਹਦੇ ਵਿੱਚ ਮਤਲਬ ਤੁਸੀਂ ਅਸ਼ੋਕਾ ਰਿਸਟ ਟਰਾਈ ਕਰੋ ਜੀ ਸਾਰਿਆਂ ਤੋਂ ਪਹਿਲਾਂ। ਅਸ਼ੋਕਾ ਰਿਸਟ, ਜੇ ਬਾਹਲੀ ਜ਼ਿਆਦਾ ਪ੍ਰੋਬਲਮ ਹੈਗੀ ਤਾਂ ਉਹਨੂੰ ਆਪਣੇ ਤੁਸੀਂ
4-5 ਚਮਚੇ ਦੇ ਸਕਦੇ ਹੈਗੇ। 4 ਚਮਚੇ ਸਟਾਰਟ ਕਰ ਦਿਓ। 4 ਚਮਚੇ ਰੋਜ਼ ਪਿਲਾ ਦੇ ਕਰੋ। 3-4 ਸ਼ੀਸ਼ੀਆਂ ਇਕੱਠੀਆਂ ਮੰਗਾ ਲਓ। ਜੇ ਨਹੀਂ ਤਾਂ ਇੱਥੇ ਸਟੋਰ ਵਾ ਐਮਾਜ਼ੋਨ ਤੋਂ ਆਰਡਰ ਦੇ ਕੇ ਮੰਗਾ ਸਕਦੇ ਹਾਂ। ਗੁੱਡ ਚੀਜ਼ ਰਹੂਗੀ ਤੁਹਾਨੂੰ ਇਹਦੇ ਵਾਸਤੇ। ਨਹੀਂ ਤਾਂ ਇੱਕ ਨਸਪਾਲ ਮਿਲਦਾ ਜੀ, ਨਸਪਾਲ। ਐ ਨਹੀਂ ਪਤਾ ਵੀ ਇੱਥੇ ਮਿਲੂ ਜਾਂ ਨਹੀਂ ਮਿਲੂ। ਜੇ ਤੁਹਾਨੂੰ ਕਿੱਥੇ ਮਿਲਦਾ ਜਾਂ ਇੰਡੀਆ 'ਤੇ ਮੰਗਵਾ ਸਕਦੇ ਹੈਗੇ ਤਾਂ 1 ਚਮਚਾ ਉਹ ਪਾਣੀ ਨਾਲ ਲੈਣਾ ਹੈ, ਪਾਣੀ ਨਾਲ ਲੈਣਾ ਹੈਗਾ ਜੀ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਹਲਦੀ ਲੈਣੀ ਹੈਗੀ। ਹਲਦੀ, ਗੇਰੂ, ਲਾਲ ਫਟਕੜੀ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਅਤੇ ਇਹਦੇ ਵਿੱਚੋਂ ਤੁਸੀਂ ਸ਼ਹਿਦ ਪਾ ਕੇ, ਜਿਸ ਤਰ੍ਹਾਂ ਕਾਲੇ ਛੋਲੇ ਦੀਆਂ ਗੋਲੀਆਂ ਹੁੰਦੀਆਂ, ਉੱਡੀਆਂ ਗੋਲੀਆਂ ਵੱਟ ਲੈਣੀਆਂ। ਇਹ 2 ਗੋਲੀਆਂ ਰੋਜ਼ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣੀਆਂ ਹੈਗੀਆਂ ਜੀ। ਇਹ ਤੁਸੀਂ ਟਰਾਈ ਕਰ ਸਕਦੇ ਹੈਗੇ। ਜਾਂ ਫਿਰ ਤੁਹਾਨੂੰ ਜੇ ਇੱਥੇ ਪਖੜਾ ਲੈਣਾ ਹੈਗਾ, ਦੇਸੀ ਖੰਡ ਲੈਣੀ ਹੈਗੀ, ਦੇ ਗੁੱਲਰ ਜਿਹੜਾ ਹੁੰਦਾ ਜੀ ਉਹਦੀ ਛਿੱਲ ਜੇ ਤੁਹਾਨੂੰ ਇੱਥੇ ਮਿਲਦੀ ਹੈਗੀ ਤਾਂ ਉਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਇਹ। ਅਤੇ 2 ਚਮਚੇ ਤੁਸੀਂ ਆਪਣੇ, ਜਦ ਤੁਹਾਨੂੰ ਪਤਾ ਲੱਗੇ ਮੰਥਲੀ ਡੇਟ ਆਉਣੇ ਵਾਲੀ ਹੈਗੀ ਤਾਂ ਜਦ ਤੁਸੀਂ ਆਪਣੇ ਪਹਿਲਾਂ ਸਟਾਰਟ ਕਰ ਦਿਓ। 4-5 ਦਿਨ ਪਹਿਲਾਂ ਖਾ ਦਿਓ। 4-5 ਦਿਨ ਆਪਣੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਸ਼ਤਾਵਰੀ ਦਾ ਪਾਊਡਰ, ਇਹਦੇ ਵਿੱਚ ਇਹ ਵਧੀਆ ਰਹੂਗਾ ਤੁਹਾਨੂੰ। ਸ਼ਤਾਵਰ ਪਾਊਡਰ 1 ਚਮਚਾ ਤੁਸੀਂ ਦੁੱਧ ਨਾਲ ਲੈਣਾ ਹੈਗਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਅਤੇ ਆਪਣੇ ਅੱਧਾ ਚਮਚਾ ਵਿੱਚੋਂ ਅਤੇ ਸ਼ਤਾਵਰੀ ਅਤੇ ਮਲੱਠੀ ਤੁਸੀਂ ਮਿਲਾ ਸਕਦੇ ਹੈਗੇ ਇਹਦੇ ਵਿੱਚੋਂ। 1 ਚਮਚਾ ਸ਼ਤਾਵਰੀ ਦਾ, ਅੱਧਾ ਚਮਚਾ ਮਲੱਠੀ ਦਾ। ਇਹ ਤੁਸੀਂ ਉਹਨੇ 3-4 ਮਹੀਨੇ ਲਗਾਤਾਰ ਖਾਣੇ। ਇਹਦੇ ਨਾਲ ਵੀ ਉਹਨੇ ਠੀਕ ਹੋ ਜੂਗੀ ਜੀ। ਜਾਂ ਫਿਰ ਇਹਦੇ ਵਿੱਚ ਤੁਸੀਂ ਉਹ ਲੈ ਸਕਦੇ ਹੈਗੇ ਜਾਮਨ ਦੀ ਗੁਠਲੀਆਂ ਦਾ ਪਾਊਡਰ, ਇਹ ਵੀ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਐਂ ਕਰੋ, ਇੰਦਰ ਜੌਂ ਇਹ ਮਿਲੇ ਜਾਂਦਾ ਜੀ ਸਟੋਰ। ਇੰਦਰ ਜੌਂ ਅੱਧਾ ਚਮਚਾ ਇਹ ਦੁੱਧ ਨਾਲ ਲੈਣਾ ਹੈਗਾ ਜੀ। ਇਹ ਤੁਸੀਂ ਆਪਣੇ ਮਹੀਨਾ ਲਗਾਤਾਰ ਆਪਣੇ ਖਾਣਾ ਹੈਗਾ। ਜੇ ਫਰਕ ਪੈਂਦਾ ਤੁਸੀਂ ਕੰਟੀਨਿਊ ਰੱਖੋ, 2-3 ਮਹੀਨੇ ਖਾ ਲਓ, ਇਹਦਾ ਕਿਹੜਾ ਕੋਈ ਵਿਗਾੜ ਹੈਗਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਨਿਰਗੁੰਡੀ ਜਿਹੜੀ ਹੁੰਦੀ, ਨਿਰਗੁੰਡੀ ਦੇ ਪਾਊਡਰ ਲੈ ਲੈਣਾ ਹੈਗਾ। ਨਿਰਗੁੰਡੀ ਪਾਊਡਰ ਇਹ ਅੱਧਾ ਚਮਚਾ ਲੈਣਾ ਹੈਗਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਦੁੱਧ ਨਾਲ। ਇਹ ਵੀ ਉਹਨੇ ਮਹੀਨੇ ਦਾ ਕੋਰਸ ਹੈਗਾ ਜੀ। ਇਹ ਵੀ ਤੁਸੀਂ ਉਹਨੇ ਲੈ ਸਕਦੇ ਹੈਗੇ। ਫਿਰ ਅਸ਼ੋਕਾ ਰਿਸ਼ਤਾ ਤੁਸੀਂ ਤੁਹਾਨੂੰ ਦੱਸਿਆ ਪਹਿਲਾਂ, ਉਹ ਲੈਣੀ ਹੈਗੀ ਤੁਹਾਨੂੰ ਜੀ। ਹਾਂਜੀ। ਜਿਹੜੇ ਕਹਿੰਦੇ ਸੀਗੇ ਉਹਨੇ ਟੱਟੀਆਂ ਜਿਹੀਆਂ ਲੱਗ ਜਾਂਦੀਆਂ ਮੈਨੂੰ, ਲੇਡੀ ਪੁੱਛਦੀ ਸੀਗੀ, ਉਹ ਤਾਂ ਉਹਨੇ ਤੁਸੀਂ ਪੁਦੀਨਾ, ਧਨੀਆ, ਤਾਜ਼ਾ ਹਰਾ ਪੁਦੀਨਾ, ਹਰਾ ਧਨੀਆ ਅਤੇ ਜਿੰਨੇ ਸਾਰੇ ਅੰਦਾਜ਼ੇ ਨਾਲ ਉਹਨਾਂ ਕੇ ਤੁਸੀਂ 3 ਚੀਜ਼ਾਂ ਬਰਾਬਰ ਲੈਣੀਆਂ। ਤੇਜ਼ ਪੱਤਾ ਕੜੀ ਪੱਤਾ ਅਤੇ ਪੁਦੀਨਾ ਅਤੇ ਧਨੀਆ, ਇਹਨਾਂ ਦੀ ਚਟਨੀ ਜੀ ਬਣਾ ਲੈਣੀ ਹੈਗੀ ਤੁਸੀਂ। ਇਹ ਤੁਸੀਂ ਆਪਣੇ ਰੋਟੀ ਨਾਲ ਖਾ ਲਿਆ ਕਰੋ। ਇਹਦੇ ਨਾਲ ਸਾਰਿਆਂ ਨੇ ਪੇਟ ਪੂਟ ਦੀ ਬਿਮਾਰੀਆਂ ਬਹੁਤ ਠੀਕ ਹੋ ਜਾਂਦੀਆਂ ਇਹਦੇ ਵਿੱਚੋਂ। ਅਤੇ ਵਿੱਚੋਂ ਤੁਸੀਂ ਆਪਣੇ ਨੂਣ, ਕਾਲਾ ਨੂਣ ਪਾ ਲੈਣਾ ਹੈਗਾ ਵਿੱਚੋਂ, ਜਾਂ ਸੇਂਦਾ ਨੂਣ ਪਾ ਲੈਣਾ ਹੈਗਾ। ਸੌਂਫ ਵੀ ਪਾ ਸਕਦੇ ਹੈਗੇ ਵਿੱਚੋਂ ਇਹਦੇ, ਉਹ ਵਧੀਆ ਚੀਜ਼ ਹੋਊਗੀ। ਫਿਰ ਨਿੰਬੂ ਨਿਚੋੜ ਲਿਆ ਕਰੋ ਉੱਪਰ, ਐਂ ਚਟਨੀ ਜੀ ਬਣਾ ਕੇ ਤੁਸੀਂ ਇਹ ਲਾ ਜਾਓ ਖਾਣ। ਜਿਹੜੇ ਭੁੱਖ ਭੱਖ ਹੈਗੇ ਉਹ ਠੀਕ ਕਰ ਦਿੰਦੇ ਹੈਗੇ। ਪੇਟ ਮਾ ਕੋਈ ਤਕਲੀਫ ਹੋਵੇ ਉਹ ਠੀਕ ਹੋ ਜਾਂਦੀ ਹੈਗੀ ਇਹਦੇ ਨਾਲ। ਫਿਰ ਜਿਹੜਾ ਨੂੰ ਥਾਇਰਾਇਡ ਵਾਸਤੇ ਪੁੱਛਦੇ ਸੀਗੇ ਵੀ ਥਾਇਰਾਇਡ ਹੈਗਾ, ਉਹ ਇਹ ਚਟਨੀ ਖਾਵੇ। ਇਹ ਵੀ ਥਾਇਰਾਇਡ, ਧਨੀਆ ਬਹੁਤ ਵਧੀਆ ਚੀਜ਼ ਹੈ ਜੀ ਥਾਇਰਾਇਡ ਵਾਸਤੇ। ਇਹ ਚਟਨੀ ਬਣਾ ਕੇ ਤੁਸੀਂ ਖਾਓ, ਥਾਇਰਾਇਡ ਨੂੰ ਵੀ ਫਾਇਦਾ ਕਰੂਗੀ ਇਹ। ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ ਬੇਲ ਪਾਊਡਰ ਜਿਹੜਾ ਹੁੰਦਾ ਉਹ ਤੁਸੀਂ ਉਹ ਲੈ ਸਕਦੇ ਹੋ 1 ਚਮਚਾ ਕੋਸੇ ਪਾਣੀ ਨਾਲ ਇਹਦੇ ਵਿੱਚੋਂ। ਨਹੀਂ ਤਾਂ ਸੌਂਫ ਲੈ ਲਓ ਤੁਸੀਂ, 100 ਗ੍ਰਾਮ ਸੌਂਫ ਭੁੰਨ ਲੈਣੀ ਹੈਗੀ ਤਵੇ ਦੇ ਉੱਤੇ। ਉਹਦੇ 100 ਗ੍ਰਾਮ ਇਹ ਜੀਰਾ ਲੈ ਲੈਣਾ ਹੈਗਾ, ਇਹ ਤਵੇ ਦੇ ਉੱਤੇ ਭੁੰਨ ਲੈਣਾ ਹੈਗਾ ਤੁਸੀਂ। ਦੋਵਾਂ ਨੂੰ ਫਿਰ ਮਿਕਸ ਕਰਕੇ ਤੁਸੀਂ ਇਹ ਤੁਸੀਂ ਆਪਣੇ ਦਿਨ ਮਾ 2-3 ਵਾਰੀ 1 ਚਮਚਾ ਮੂੰਹ ਪਾ ਕੇ ਆਪਣੇ ਖਾ ਲਿਆ ਕਰੋ। ਇਹ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਉਹਨੇ ਤੁਸੀਂ ਦਹੀਂ ਦੇ ਵਿੱਚ ਥੋੜ੍ਹਾ ਜਿਹਾ ਜੀਰਾ ਭੁੰਨਿਆ ਵਾ ਅਤੇ ਕਾਲਾ ਨੂਣ, ਇਹ ਤੁਸੀਂ ਆਪਣੇ ਮਿਕਸ ਕਰਕੇ ਲੈ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਧੁੰਨ ਦੇ ਵਿੱਚ ਅਦਰਕ ਦਾ ਰਸ ਜਿਹਾ ਪਾ ਲਿਆ ਕਰੇ, ਉਹ ਵੀ ਆਪਣੇ ਠੀਕ ਰਹੂਗਾ ਤੁਹਾਨੂੰ ਇਹਦੇ ਵਿੱਚ। ਜਾਂ ਫਿਰ ਤੁਸੀਂ 7 ਇਸਬਗੋਲ ਤੁਸੀਂ ਲੈਣਾ ਹੈਗਾ ਅਨਾਰਾਂ ਦੇ ਨਾਲ, ਅਨਾਰ ਦੇ ਜੂਸ ਨਾਲ, ਉਹ ਵੀ ਆਪਣੇ ਪੇਟ ਵਾਸਤੇ ਠੀਕ ਰਹੂਗਾ ਜੀ ਤੁਹਾਨੂੰ। ਇਹ ਤੁਸੀਂ ਟਰਾਈ ਕਰਕੇ ਦੇਖ ਲਓ। ਨਹੀਂ ਤਾਂ ਆਪਣੇ ਅਨਾਰ ਦਾਣਾ, ਸੌਂਫ, ਧਨੀਆ, ਜੀਰਾ ਅਤੇ ਮਿਸ਼ਰੀ, ਇਹ ਬਰਾਬਰ ਲੈ ਕੇ ਤੁਸੀਂ ਆਪਣੇ ਇਕੱਠੀਆਂ ਕਰ ਲਓ। 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, ਐਂ ਲੈ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਆਪਣੇ ਕੰਨ ਦਾ ਦਰਦ, ਕੰਨ ਦੇ ਵਿੱਚ ਦਰਦ ਰਹਿੰਦਾ ਹੈਗਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਬੱਕਰੀ ਦੇ ਦੁੱਧ ਦੇ ਵਿੱਚੋਂ ਥੋੜ੍ਹਾ ਜਿਹਾ ਸੇਂਦਾ ਨੂਣ ਪਾ ਕੇ, ਉਹ ਥੋੜ੍ਹਾ ਕੋਸਾ ਜਿਹਾ ਕਰਕੇ ਉਹ 2 ਬੁੰਦਾਂ 1 ਸ਼ੀਸ਼ੀ ਪਾ ਕੇ ਰੱਖ ਲਓ।
ਤੇ ਉਹਦੇ ਵਿੱਚੋਂ ਚਮਚਾ ਹੀ ਬਹੁਤ ਹੈ, ਇੱਕ ਚਮਚਾ ਦੁੱਧ ਦਾ ਲੈ ਕੇ ਉਹਦੇ ਵਿੱਚੋਂ ਅੰਦਾਜ਼ੇ ਨਾਲ ਪਾ ਲਿਓ ਸਿੰਧਾਂ ਨੂੰ। ਦਵਾਈ ਬਣਾ ਕੇ ਰੱਖ ਲਓ, 2-2 ਬੂੰਦਾਂ ਕੰਨਾਂ ਪਾ ਲਿਆ ਕਰੋ। ਨਹੀਂ ਤਾਂ ਆਪਣੇ ਅਲਸੀ ਦਾ ਤੇਲ ਕੋਸਾ ਜਿਹਾ ਕਰਕੇ ਕੰਨਾਂ ਪਾ ਲਓ, ਉਹ ਵੀ ਵਧੀਆ ਚੀਜ਼ ਹੈਗੀ। ਤੇ ਅਦਰਕ ਦਾ ਰਸ ਇਹ ਤੁਸੀਂ ਪਾ ਸਕਦੇ ਹੈਗੇ। ਥੋੜ੍ਹਾ ਜਿਹਾ ਗਰਮ ਕਰ ਲਿਆ ਕਰੋ, ਜਿਹੜਾ ਵੀ ਮੈਂ ਤੁਹਾਨੂੰ ਦੱਸਦਾ ਤਿੰਨੇ ਚੀਜ਼ਾਂ। ਫਿਰ ਪਿਆਜ਼ ਦਾ ਰਸ ਤੁਸੀਂ ਪਾ ਸਕਦੇ ਹੈਗੇ, ਕੋਸਾ ਜਿਹਾ ਕਰਕੇ ਕੰਨਾਂ ਨਾਲ, ਬੜੀ ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ 10 ਗ੍ਰਾਮ ਚਮੇਲੀ ਦੇ ਪੱਤਿਆਂ ਦਾ ਫੁੱਲ ਜਿਹੜਾ ਹੁੰਦਾ, ਚਮੇਲੀ ਦਾ ਬੂਟਾ ਜੇ ਧਰਿਆ ਹੈਗਾ ਨੇੜੇ ਤੇੜੇ, ਤਾਂ 10 ਗ੍ਰਾਮ ਉਹਦਾ ਰਸ ਕੱਢ ਲਓ ਅਤੇ ਉੱਤੇ 5 ਗੁਣਾ ਜ਼ਿਆਦਾ ਤੇਲ ਪਾਉਣਾ ਜਿੰਨਾ ਥਰਾ। ਜੇ 1 ਚਮਚਾ ਥਰਾ ਚਮੇਲੀ ਦਾ ਰਸ ਹੈਗਾ, ਪੱਤਿਆਂ ਦਾ ਰਸ, ਤਾਂ 50 ਗ੍ਰਾਮ ਤੁਸੀਂ 5 ਗ੍ਰਾਮ ਆਪਣੇ 5 ਚਮਚੇ ਤਿਲਾਂ ਦਾ ਤੇਲ ਪਾ ਕੇ ਇਹ ਸ਼ੀਸ਼ੀਆਂ ਪਾ ਦਿਓ। ਬਸ ਥੋੜ੍ਹਾ ਜਿਹਾ ਮਾੜਾ ਜਿਹਾ ਕੋਸਾ ਜਿਹਾ ਕਰਕੇ। ਕੋਸਾ ਕਰਨ ਦਾ ਇਹ ਵੀ ਤਰੀਕਾ ਹੈਗਾ, ਸ਼ੀਸ਼ੀ ਤੁਸੀਂ ਆਪਣੇ ਗਰਮ ਪਾਣੀ ਦੀ ਕੌਲੀ ਦੇ ਵਿੱਚ ਗਰਮ ਪਾਣੀ ਪਾ ਲਓ, ਉਹਦੇ ਵਿੱਚ ਸ਼ੀਸ਼ੀ ਰੱਖ ਦਿਓ। ਤੁਹਾਨੂੰ ਅੱਗ ਉੱਗ 'ਤੇ ਕੋਸਾ ਜਿਹਾ ਕਰਨੇ ਦੀ ਲੋੜ ਨਹੀਂ। ਗਲੇ ਫਿਰ ਉਹਨਾਂ ਉਹ ਜਿਹੜਾ ਪਾਣੀ ਨਾਲ ਹੋਊਗਾ ਉਹ ਤੁਹਾਨੂੰ ਫਿਰ ਬਾਹਲਾ ਹਾਰਡ ਨਹੀਂ ਲੱਗਦਾ ਹੈਗਾ ਜਦ ਤੁਸੀਂ ਕੰਮ ਕੰਨਾਂ 'ਚ ਪਾਓਗੇ। ਇਹ ਸਾਰਿਆਂ ਤੋਂ ਵਧੀਆ ਤਰੀਕਾ ਐ ਨਹੀਂ ਵੀ ਤੇਲ ਲੈ ਕੇ ਤੁਸੀਂ ਅੱਗ ਦੇ ਉੱਤੇ ਗਰਮ ਕਰਨ ਲੱਗ ਜਾਵੇ। ਐ ਨਹੀਂ ਤੁਸੀਂ ਕਰਨਾ, ਗਰਮ ਪਾਣੀ ਦੀ ਕੌਲੀ ਭਰ ਕੇ ਉਹਦੇ ਵਿੱਚ ਸ਼ੀਸ਼ੀ ਡੁੱਬ ਕੇ ਰੱਖ ਦਿਓ, ਫਿਰ ਉਹਨੇ ਪਾ ਲਈ। ਇਹ ਕਹਿੰਦੇ ਸੇਫ ਵੀ ਹੈਗਾ, ਅਗਲੇ ਆਪਣੇ ਸਾਰਾ ਕੰਮ ਵੀ ਸਾਜੂਗਾ ਇਹਦੇ ਨਾਲ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਲਸਣ ਤਾੜ ਕੇ ਉਹ ਤੁਸੀਂ ਪਾ ਸਕਦੇ ਹੈਗੇ ਇਹਦੇ ਵਿੱਚ ਕੰਨਾਂ 'ਚ। ਜੇ ਉਹ ਤਰ੍ਹਾਂ ਐ ਨਹੀਂ ਨਾ ਦੱਸਿਆ, ਜੇ ਕੰਨ ਸਾਰਾ ਵਗਦਾ ਹੈਗਾ, ਜਿਸ ਤਰ੍ਹਾਂ ਪੀਕ ਜੀ ਨਿਕਲਦੀ ਹੈਗੀ ਜੇ ਕੰਨ ਦੇ ਵਿੱਚੋਂ, ਉਹ ਵੀ ਦੱਸੇ ਦਿੰਦਾ ਸਾਨੂੰ। ਉਹਨਾਂ ਤੁਸੀਂ ਥੋੜ੍ਹੀ ਜਿਹੀ ਸ਼ਰਾਬ ਲੈਣੀ ਹੈਗੀ, ਸਮਝ ਲਓ 50 ਗ੍ਰਾਮ, 6 ਗ੍ਰਾਮ ਵਿੱਚ ਮੈਂ ਸਮਝ ਲਓ ਅੱਧੇ ਖਾ ਲਓ, ਇੰਨੀ ਦਾ ਕੀ ਕਰਨੀ ਦਵਾਈ। 25 ਗ੍ਰਾਮ ਤੁਸੀਂ ਵਧੀਆ ਜੀ ਸ਼ਰਾਬ ਲੈ ਲਓ। 3 ਗ੍ਰਾਮ ਵਿੱਚ ਮਾਜੂ ਜਿਹਨੇ ਉਹਨੇ ਪੀਸ ਕੇ ਪਾ ਦੇਣੇ ਹੈਗੇ, ਅਤੇ ਉਹਨੇ ਐਂ ਚੰਗੀ ਤਰ੍ਹਾਂ ਹਿਲਾ ਕੇ 2 ਦਿਨ ਪਈਆਂ ਰਹਿਣ ਦਿਓ ਅਤੇ ਉਹਦੇ ਵਿੱਚ ਫਿਰ ਕੰਨ 2-2 3-3 ਬੂੰਦਾਂ ਤੁਸੀਂ ਉਹਨੇ ਪਾ ਲਿਆ ਕਰੋ। ਇਹ ਠੀਕ ਰਹੂਗੀ ਤੁਹਾਨੂੰ। ਇਹ ਜਿਹੜਾ ਮੁੰਡਾ ਕਹਿੰਦਾ ਸੀਗਾ ਉਹਨੇ ਟਾਈਮ ਹੋ ਗਿਆ ਜੀ ਮੇਰਾ ਖਿਆਲ। ਹਾਂਜੀ, ਟਾਈਮ ਹੋ ਗਿਆ ਜੀ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ। ਠੀਕ ਹੈ ਜੀ, ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਸੋ ਇਹ ਸੀਗਾ ਪ੍ਰੋਗਰਾਮ ਅੱਜ ਦਾ ਸਿਹਤ ਸੰਭਾਲ, ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕਿਰਨ ਕਮਲ ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਝੱਲੀ ਐਸਕਲੋਨ। ਇਹਨਾਂ ਸਾਰਿਆਂ ਦਾ ਧੰਨਵਾਦ। ਅਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ।